ਭਾਰਤ ਦੇ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਬੈਂਕ ਧੋਖਾਧੜੀ ਦੇ ਮਾਮਲੇ ਦੇ ਵਿੱਚ ਇੱਕ ਉਹ ਬੰਦਾ ਜਿਹੜਾ ਕਿ 13,000 ਕਰੋੜ ਰੁਪਏ ਦੀ ਧੋਖਾਧੜੀ ਕਰਕੇ ਇੱਥੋਂ ਭੱਜਿਆ ਸੀ ਤੇ ਹੁਣ ਉਸ ਨੂੰ ਦਬੋਚ ਲਿਆ ਗਿਆ। ਇਹ ਦਾਅਵਾ ਭਾਰਤੀ ਏਜੰਸੀਆਂ ਕਰ ਰਹੀਆਂ ਨੇ। ਇਸ ਦਾਅਵੇ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਜਿਹੜਾ ਮੇਹੁਲ ਚੌਕਸੀ ਆ, ਜਿਹਨੇ ਪੰਜਾਬ ਨੈਸ਼ਨਲ ਬੈਂਕ ਦੇ ਨਾਲ 13,000 ਕਰੋੜ ਰੁਪਏ ਦੀ ਜਿਹੜੀ ਬੈਂਕ ਕਰਜ਼ਾ ਧੋਖਾਧੜੀ ਆ, ਉਸ ਮਾਮਲੇ ਦੇ ਵਿੱਚ ਉਹ ਬੰਦਾ ਲੋੜੀਂਦਾ, ਉਹਨੂੰ ਬੈਲਜੀਅਮ ਦੇ ਵਿੱਚ ਹੁਣ ਗ੍ਰਿਫਤਾਰ ਕਰ ਲਿਆ ਗਿਆ। ਚੌਕਸੀ ਦੇ ਬੈਲਜੀਅਮ ਦੇ ਵਿੱਚ ਪਤਾ ਹੋਣ ਬਾਰੇ ਪਿਛਲੇ ਸਾਲ ਪਤਾ ਲੱਗਿਆ ਸੀਗਾ ਤੇ ਉਸ ਤੋਂ ਬਾਅਦ 2018 ਦੇ ਵਿੱਚ ਇਹ ਬੰਦਾ ਭਾਰਤ ਛੱਡ ਕੇ ਐਟਿਗਾ ਦੇ ਵਿੱਚ ਰਹਿਣ ਲੱਗ ਪਿਆ ਸੀ ਆਪਣੀ ਪਤਨੀ ਦੇ ਸਮੇਤ, ਤੇ ਉਸ ਤੋਂ ਬਾਅਦ ਉੱਥੇ ਇਹ ਮੈਡੀਕਲ ਜਿਹੜਾ ਇਲਾਜ ਆ ਉਹ ਕਰਵਾਉਣ ਦੇ ਲਈ ਗਿਆ ਸੀਗਾ। ਭਾਰਤੀ ਏਜੰਸੀਆਂ 2018 ਤੋਂ ਲੈ ਕੇ 2021 ਤੱਕ ਇਹ ਜਿਹੜਾ ਬੰਦਾ, ਇਹਦੀ 2 ਵਾਰੀ ਗ੍ਰਿਫਤਾਰੀ ਜਿਹੜੇ ਵਾਰੰਟ ਆ ਉਹ ਜਾਰੀ ਕਰਵਾ ਚੁੱਕੀਆਂ ਨੇ, ਪਰ ਹਲੇ ਤੱਕ ਇਹਨੂੰ ਭਾਰਤ ਲਿਆਂਦਾ ਨਹੀਂ ਜਾ ਸਕਿਆ। ਮੇਹੁਲ ਚੌਕਸੀ ਉਹ ਇਨਸਾਨ ਆ ਜਿਹਦੀ ਫਰਮ ਆ ਗੀਤਾਂਜਲੀ ਜੈਮਸ, ਤੇ ਇਹਨਾਂ ਨੇ 2018 ਦੇ ਵਿੱਚ ਇਹਨਾਂ ਨੇ ਕੀ ਕੀਤਾ ਕਿ ਬੈਂਕ ਦੇ ਵਿੱਚ ਧੋਖੇਧੜੀ ਦੇ ਨਾਲ LOU ਯਾਨੀ ਕਿ ਜਿਹਨੂੰ ਆਪਾਂ ਅੰਡਰਟੇਕਿੰਗ ਲੈਟਰ ਜਾਰੀ ਕਹਿ ਦਿੰਦੇ ਆ, ਉਹ ਕਰਵਾਇਆ, ਤੇ ਬਿਨਾਂ FLC ਦੇ ਜਿਹਨੂੰ ਆਪਾਂ ਵਿਦੇਸ਼ੀ ਕ੍ਰੈਡਿਟ ਪੱਤਰ ਜਿਹੜਾ ਉਹ ਵਧਾ ਲਿਆ ਗਿਆ ਇਹਨਾਂ ਨੇ। ਬਾਅਦ ਦੇ ਵਿੱਚ ਇਹਨਾਂ ਨੇ 18,000 ਕਰੋੜ ਦੀ ਜਿਹੜੀ 13,000 ਦੀ ਮਾਫ ਕਰਨਾ ਧੋਖਾਧੜੀ ਕੀਤੀ, ਤੇ ਉਸ ਮਾਮਲੇ ਦੇ ਵਿੱਚ ਹੁਣ ਇਸ ਨੂੰ ਜਿਹੜਾ ਚੌਕਸੀ ਹੈ, ਮੇਹੁਲ ਚੌਕਸੀ, ਉਹਨੂੰ ਭਾਰਤ ਲਿਆਂਦਾ ਜਾ ਸਕਦਾ। ਪਤਾ ਇਹ ਵੀ ਲੱਗਿਆ ਕਿ ਇਹ ਮੈਡੀਕਲ ਆਧਾਰ ਉੱਤੇ ਇਹਨੂੰ ਜਿਹੜਾ ਟਾਲ ਵੀ ਸਕਦਾ ਆਪਣੀ ਜਿਹੜੀ ਅਰੈਸਟ ਹੋਈ ਆ, ਪਰ ਫਿਰ ਵੀ ਇਹਦੇ ਨਾਲ ਜਿਹੜਾ ਸੀਗਾ ਨੀਰਵ ਮੋਦੀ, ਉਹਨੂੰ ਵੀ ਜਿਹੜਾ 2019 ਦੇ ਵਿੱਚ ਉੱਥੋਂ ਦੇ ਅਧਿਕਾਰੀਆਂ ਨੇ ਹਿਰਾਸਤ ਦੇ ਵਿੱਚ ਲਿਆ ਸੀਗਾ ਤੇ ਉਹ ਵੀ ਲੰਡਨ ਦੀ ਜੇਲ੍ਹ ਦੇ ਵਿੱਚ ਬੰਦ ਆ। ਕਦੋਂ ਦਾ ਕਿੰਨਾ ਚਿਰ ਆਉਂਦਾ, ਪਰ ਇਹਨੂੰ ਮੋਦੀ ਸਰਕਾਰ ਜੇਕਰ ਆਪਣੀ ਇੱਕ ਪ੍ਰਾਪਤੀ ਵਜੋਂ ਪ੍ਰਚਾਰਦੀ ਆ ਤੇ ਇਹ ਨਹੀਂ ਭੁੱਲਣਾ ਚਾਹੀਦਾ ਕਿ ਉਹਨਾਂ ਦੇ ਕਾਰਜਕਾਲ ਦੇ ਵਿੱਚ ਹੀ ਲੋਕ ਭਾਰਤ ਦੇ ਵਿੱਚ ਹਜ਼ਾਰਾਂ ਕਰੋੜ ਰੁਪਏ ਦੀ ਜਿਹੜੀ ਧੋਖਾਧੜੀ ਕਰਕੇ, ਬੈਂਕਿੰਗ ਧੋਖਾਧੜੀ ਕਰਕੇ ਉੱਥੋਂ ਭੱਜੇ ਸਨ।